ਤੁਸੀਂ ਹੋ ਜੀ ਅੰਬ ਦੇ ਜੂਸ ਵਾਲੇ? ਕਹਿੰਦਾ ਨਾ ਭੈਣੇ ਆ ਦੇਖ ਲਾ, ਮੈਂ ਤਾਂ ਮਾਲਟੇ ਦਾ ਪੀਣ ਡਿਆ ਹੈਂ। वालेकुम सलाम जी। माशाल्लाह वैसे तो हम गाँव से दूर रहने हैं, पंजाबी की गल करते हैं। हाँ जी हाँ जी जी बिल्कुल कर सकते ਤੇ ਮਾਸ਼ਾਅੱਲਾ ਵੈਸੇ ਦੀਦਾਰ ਤੁਹਾਡਾ ਹੁੰਦਾ ਨਹੀਂ ਹੈ, ਲੇਕਿਨ 2-3 ਦਿਨ ਬਾਅਦ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡਾ ਮਾਸ਼ਾਅੱਲਾ ਦੀਦਾਰ ਹੋ ਜਾਂਦਾ ਹੈ। ਉਹ ਸੋਸ਼ਲ ਮੀਡੀਆ ਦਾ ਸਾਡਾ ਚੈਨਲ ਆ ਜੀ ਇੱਕ ਬਣਾਇਆ ਛੋਟਾ ਜਿਹਾ ਐਵੇਂ ਬਸ ਹੋਈ ਨਾ। ਤੇ ਬੜੀ ਤਲਬ ਸੀ ਕਿ ਜਦੋਂ ਪਿੰਡ ਜਾਈਏ ਤੇ ਤੁਹਾਡੇ ਨਾਲ ਵੀਡੀਓ ਬਣਾਈਏ। ਤੁਹਾਨੂੰ ਪੁੱਛੀਏ ਕਿ ਤੁਹਾਡਾ ਇਹ ਸ਼ੌਕ ਕਿਸ ਤਰ੍ਹਾਂ ਸ਼ੁਰੂ ਹੋਇਆ। ਤੁਹਾਡਾ ਮਾਸ਼ਾਅੱਲਾ ਮੌਜੂ ਜਿਹੜਾ ਬੜਾ ਅੱਛਾ ਹੈ ਕਿ ਸਾਂਝਾ ਪੰਜਾਬ, ਕਿਸਾਨਾਂ ਦੇ ਹੱਕ ਦੇ ਅੰਦਰ ਤੁਸੀਂ ਬੋਲਦੇ ਹੋ, ਉਹਨਾਂ ਨੂੰ ਪ੍ਰਮੋਟ ਕਰਦੇ ਪਏ ਹੋ, ਬੜਾ ਹੀ ਅੱਛਾ ਨਿਜ਼ਾਮ ਹੈ। ਉਹ ਹਾਫਿਜ਼ ਸਾਹਿਬ ਇਸ ਤਰ੍ਹਾਂ ਵਾਂ ਗੱਲ ਹਾਫਿਜ਼ ਸਾਹਿਬ ਕਿ ਸਾਂਝਾ ਪੰਜਾਬ ਤਾਂ ਇਸ ਤੋਂ ਨਾਂ ਰੱਖਿਆ ਇਹਦਾ ਕਿ ਪਾਕਿਸਤਾਨ ਦੇ ਅੰਦਰ ਜਾਂ ਇੰਡੀਆ ਦੇ ਅੰਦਰ ਸਾਡਾ ਜੇ ਸਾਰੀ ਧਰਤੀ ਇਹ ਪੰਜਾਬ ਦੀ ਆ ਤੇ ਭਾਵੇਂ ਉਹ ਪੰਜਾਬ ਲਹਿੰਦਾ ਵਾ ਤੇ ਭਾਵੇਂ ਚੜ੍ਹਦਾ ਵਾ। ਸਾਡੇ ਵੀਰ ਸਾਡੇ ਸਾਂਝੇ ਜਿਹੜੇ ਆ ਨਾ ਉਹ ਸਾਰੇ ਹੀ ਅਸੀਂ ਪੰਜਾਬੀ ਭਰਾ ਵਾਂ ਤੇ ਪੰਜਾਬ 'ਚ ਰਹਿਣ ਵਾਲੇ ਆ ਤੇ ਇਸ ਵਾਸਤੇ ਇਹਦਾ ਨਾਂ ਜਿਹੜਾ ਨਾ ਅਸੀਂ ਫਿਰ ਸਾਂਝਾ ਪੰਜਾਬ ਰੱਖਿਆ ਵੀ ਸਾਡਿਆਂ ਸਾਰਿਆਂ ਦਾ ਪੰਜਾਬ ਇੱਕੋ ਹੀ ਆ। ਸਾਡੇ ਮਸਲੇ ਮਸਾਇਲ ਸਾਡੇ ਰੰਡੀ ਰੌਣੇ ਯਾਨੀ ਕਿ ਸਾਰੇ ਇੱਕੋ ਹੀ ਨੇ। ਤੇ ਤੁਹਾਡੇ ਜ਼ਿਹਨ 'ਚ ਮਾਸ਼ਾਅੱਲਾ ਇਹ ਕਿੱਦਾਂ ਗੱਲ ਆਈ ਕਿ ਕਿਸਾਨਾਂ ਦੇ ਹੱਕ ਦੇ ਅੰਦਰ ਬੋਲਣਾ ਚਾਹੀਦਾ ਹੈ? ਹਾਲਾਂਕਿ ਸਾਰੀ ਦੁਨੀਆ ਆਪਣਾ ਆਪਣਾ ਅੱਜ ਕੱਲ੍ਹ ਦੇ ਦੌਰ 'ਚ ਕੌਣ ਕਿਸੇ ਦਾ ਕਰਦਾ, ਸਾਰੇ ਆਪਣਾ ਆਪਣਾ ਸੋਚਦੇ ਨੇ। ਤੁਹਾਡੇ ਜ਼ਿਹਨ 'ਚ ਕਿਸ ਤਰ੍ਹਾਂ? ਹਾਫਿਜ਼ ਸਾਹਿਬ ਗੱਲ ਇੱਦਾਂ ਵੀ ਮੈਂ ਨਾ ਮਿਹਨਤ ਮਜ਼ਦੂਰੀ ਵੀ ਕੀਤੀ ਆ, ਦੁਕਾਨ ਹੁਣ ਬਣਾਈ ਆ ਤੇ ਮੈਂ ਤੇ ਇਹ ਜੱਜਮੈਂਟ ਕੀਤੀ ਵੀ ਜਿਹੜਾ ਜ਼ਿਮੀਂਦਾਰ ਜਿਹੜਾ ਕਿਸਾਨ ਆ ਨਾ ਅਗਰ ਉਹ ਦਿਲ ਲਾ ਕੇ ਜਿਹੜਾ ਬੰਦਾ ਮਿਹਨਤ ਕਰਦਾ ਨਾ ਕਿਸਾਨ ਤੇ ਸਭ ਤੋਂ ਜ਼ਿਆਦੀ ਮਿਹਨਤ ਇਹਨਾਂ ਦੀ ਆ। ਬਿਲਕੁਲ ਜੀ। ਖਾਣਾ ਛਾਣਾ ਕੰਦਮ ਸ਼ੰਦਮ ਇਹ ਹਰ ਚੀਜ਼ ਇਹਨਾਂ ਦੀ ਆ ਰਹੀ, ਹਰ ਸ਼ੈ ਇਹਨਾਂ ਦੀ ਆ। ਅਗਰ ਸਾਡੇ ਸ਼ਹਿਰਾਂ ਦਾ ਅਸੀਂ ਹਿਸਾਬ ਲਾਈਏ ਨਾ ਸ਼ਹਿਰਾਂ ਦੇ ਵਿੱਚ ਜੋ ਚੀਜ਼ ਵੀ ਜਾ ਰਹੀ ਹੈ ਉਹ ਪਿੰਡਾਂ 'ਚ ਹੀ ਜਾਂਦੀ ਹੈ ਨਾ। ਬਿਲਕੁਲ ਜੀ। ਅਗਰ ਪਿੰਡਾਂ ਦੇ ਵਿੱਚੋਂ ਇਹ ਚੀਜ਼ ਖਤਮ ਕਰ ਦਿੱਤੀ ਜਾਏ, ਅੱਲਾ ਨਾ ਕਰੇ ਹੈ, ਤੇ ਸ਼ਹਿਰਾਂ ਦੇ ਵਿੱਚ ਤਾਂ ਕੋਈ ਚੀਜ਼ ਨਹੀਂ ਜਾ ਰਹੀ। ਸ਼ਹਿਰਾਂ 'ਚ ਤਾਂ ਫੈਕਟਰੀ ਏਰੀਆ ਤੈਨੂੰ ਪਤਾ ਹੈ। ਹੁਣ ਜਿੱਦਾਂ ਦੇਖ ਲਓ ਕਿ ਵੀ ਆ ਸਮੋਕ ਕਿੰਨੀ ਆ ਗਈ ਆ, ਹਰ ਬੰਦੇ ਨੂੰ ਪਤਾ। ਤੇ ਸ਼ਹਿਰਾਂ ਦੇ ਵਿੱਚ ਹੁਣ ਪਿੰਡਾਂ ਦੇ ਵਿੱਚ ਵੀ ਆ ਗਈ ਨਾਲ। ਸ਼ਹਿਰਾਂ ਦੇ ਪਿੰਡਾਂ ਦੇ ਵਿੱਚ ਕੋਈ ਚੀਜ਼ ਹੋਏਗੀ, ਗੰਦਮ ਹੋਏਗੀ ਜਾਂ ਆਪਣਾ ਸਬਜ਼ੀ ਹੋਏਗੀ ਜਾਂ ਜੋ ਵੀ ਅਨਾਜ ਨੇ ਹਰ ਸਾਰਾ ਉਹ ਇਹਨਾਂ ਪੈਲੀਆਂ 'ਚ ਹੀ ਹੁੰਦਾ ਨਾ, ਫਸਲਾਂ 'ਚ ਨੈਚੁਰਲ ਚੀਜ਼ਾਂ ਮਤਲਬ। ਹਾਂ ਉਹਦੇ ਇੱਥੋਂ ਹੀ ਜਾਣੀਆਂ ਨਾ, ਫਿਰ ਖਾਲਸ ਜਾਣੀਆਂ ਨੇ। ਤੇ ਸ਼ਹਿਰਾਂ ਦੇ ਵਿੱਚ ਤੇ ਨਹੀਂ ਨਾ ਉਹ ਚੀਜ਼ਾਂ। ਇਸ ਵਾਸਤੇ ਅਸੀਂ ਕਿਸਾਨਾਂ ਦੇ ਹੱਕ ਦੇ ਅੰਦਰ ਤਾਂ ਇਹ ਗੱਲ ਕੀਤੀ ਕਿ ਯਾਰ ਇਹ ਮਿਹਨਤ ਕਰਦੇ ਆ ਦਿਨ ਰਾਤ, ਇਹਨਾਂ ਦਾ ਹੱਕ ਪੂਰਾ ਮਿਲਣਾ ਚਾਹੀਦਾ ਕਿਸਾਨਾਂ ਨੂੰ। ਤੇ ਠੀਕ ਆ ਗੌਰਮੈਂਟ ਤਾਵਨ ਕਰਦੀ ਵੀ ਹੈ ਕਿਸੇ ਹੱਦ ਤੱਕ, ਲੇਕਿਨ ਹੁਣ ਪਿੱਛੇ ਜੇ ਦੇਖੀਏ ਤਾਂ ਖਾਦਾਂ ਬਹੁਤ ਮਹਿੰਗੀਆਂ ਸੀਗੀਆਂ। ਕਈ ਜਿਹੜੇ ਵਿਚਾਰੇ ਕਿੱਲੇ 2 ਕਿੱਲੇ ਵਾਲੇ 3-4 ਕਿੱਲੇ ਵਾਲੇ ਜਿਹੜੇ ਮਾਲਕ ਸੀਗੇ ਨਾ ਉਹਨਾਂ ਦੇ ਵਿਚਾਰੇ ਕਈਆਂ ਦੇ ਹਾਲਾਤ ਇਸ ਤਰ੍ਹਾਂ ਕੋਈ ਘਰੇਲੂ ਹੁੰਦੇ ਨੇ ਉਹ ਖਾਦਾਂ ਵੀ ਨਹੀਂ ਲੈ ਕੇ ਪਾਉਂਦੇ। ਤੇ ਹੁਣ ਤੁਹਾਨੂੰ ਪਤਾ ਕਿ ਇਹ ਖਾਦ ਜਿਹੜੀ ਆ ਨਾ ਉਹ ਕੋਈ ਵੀ ਫਸਲ ਆ ਖਾਦ ਤੇ ਸਪਰੇਅ ਉਹਦੇ ਵਾਸਤੇ ਜ਼ਰੂਰੀ ਹੈ। ਭਾਵੇਂ ਮੌਸਮ ਦੇ ਅੰਦਰ ਉਹਨੂੰ ਲਾ ਲਓ ਭਾਵੇਂ ਗੈਰ ਮੌਸਮੀ ਲਾ ਲਓ, ਉਹਨੂੰ ਜ਼ਰੂਰੀ ਹੈ ਚੀਜ਼ ਹੋ ਗਈ। ਵੀ ਸਾਨੂੰ ਕੰਮ ਹੀ ਇਹ, ਅਸੀਂ ਕੰਮ ਹੀ ਇਹ ਕਰਨਾ, ਇਹ ਤੋਂ ਇਲਾਵਾ ਹੋਰ ਅਸੀਂ ਕੋਈ ਧੰਦਾ ਕਰ ਨਹੀਂ ਸਕਦੇ। ਸਾਡੀ ਵਿਰਾਸਤ ਆਏ, ਸਾਡੇ ਬਾਪ ਦਾਦਿਆਂ ਦੀ ਪਿਓਾਂ ਤੋਂ ਸਾਨੂੰ ਇਹ ਆਈਆਂ ਨੇ ਜ਼ਮੀਨਾਂ ਤੇ ਅਸੀਂ ਇਹਨਾਂ ਨੂੰ ਛੱਡ ਕੇ ਹੋਰ ਕੰਮ ਧੰਦਾ ਕੋਈ ਕਰ ਵੀ ਨਹੀਂ ਸਕਦੇ। ਠੀਕ ਹੈ ਨਾ। ਇਹ ਹੁਣ ਸ਼ਹਿਰਾਂ ਦੇ ਅੰਦਰ ਲਾ ਲਓ ਤਾਂ ਕਈ ਕਾਰੋਬਾਰ ਆ, ਕੋਈ ਦੁਕਾਨਦਾਰੀ ਕਰ ਲੇਗਾ, ਕੋਈ ਫੈਕਟਰੀ 'ਚ ਭਰਤੀ ਹੋ ਗਿਆ ਆਪਣਾ ਉੱਥੇ ਕੋਈ ਰੋਜ਼ਗਾਰ ਚਲਾ ਲੇਗਾ, ਜਾਂ ਹੋਰ ਕਈ ਸ਼ਹਿਰਾਂ ਦੇ ਅੰਦਰ ਜਿਹੜੇ ਬੰਦੇ ਨੇ ਦਿਹਾਤ 'ਚ ਰਹਿਣਾ ਵਾ, ਖਾਸ ਤੌਰ 'ਤੇ ਜਿਹੜਾ ਬੰਦਾ ਕਿਸਾਨ ਆ ਉਹਦੇ ਘਰ ਦੀ ਜ਼ਮੀਨ ਆ ਉਹਨੂੰ ਤਾਂ ਇਹ ਕੰਮ ਕਰਨਾ ਹੀ ਪੈਣਾ ਉਹਨੂੰ ਹੈ। ਫਿਰ ਸਾਡੇ ਇੱਥੇ ਖੈਰ ਨਾਲ ਜੇ ਅਸੀਂ ਆਪ ਨਹੀਂ ਨਾ ਕਰ ਸਕਦੇ ਤੇ ਕਈਆਂ ਨੇ ਠੇਕੇ 'ਤੇ ਦਿੱਤੀ ਆ, ਠੀਕ ਹੋ ਗਿਆ। ਉਹ ਠੇਕੇ ਵਾਲੇ ਵੀ ਰੋਣ ਹੀ ਰਹੇ ਆ ਹੁਣ ਇਸ ਸਾਲ ਤੇ ਜਿਹੜਾ ਨਾ ਉਹ ਵੀ ਹਾਲਾਤ ਮਾੜੇ ਹੀ ਆ। ਯਾਨੀ ਕਿ ਚੀਜ਼ਾਂ ਦੇ ਰੇਟ ਆਪਣਾ ਕਣਕ ਦਾ ਰੇਟ ਨਹੀਂ ਸਹੀ ਆਇਆ, ਉਸ ਤੋਂ ਬਾਅਦ ਤਿਲੀ ਦਾ। ਫਿਰ ਖੈਰ ਨਾਲ ਸਾਡੇ ਗੌਰਮੈਂਟ ਦੇ ਹਾਲਾਤ ਇਸ ਤਰ੍ਹਾਂ ਦੇ ਆ ਕਿ ਅਗਰ ਕਣਕ ਜਿਹੜੀ ਆ ਨਾ ਮਸਲਨ ਜਿੰਨੀ ਦੇਰ ਤੱਕ ਕਿਸਾਨ ਦੇ ਕੋਲ ਪਈ ਆ ਉਨੀ ਦੇਰ ਤੇ ਉਹਦਾ ਰੇਟ ਘੱਟ ਰਹਿਣਾ। ਜਦੋਂ ਫਿਰ ਇਹਨਾਂ ਦੇ ਗੋਦਾਮਾਂ 'ਚ ਜਾਂਦੀ ਉੱਥੇ ਪਤਾ ਨਹੀਂ ਇਹਨਾਂ ਨੇ ਕਿਹੜੇ ਪੁਰਜੇ ਫਿੱਟ ਕੀਤੇ ਆ, ਉਹ ਜਾਂਦੀ ਦਾ ਰੇਟ ਵੱਧ ਜਾਂਦਾ ਉੱਥੇ ਪਈ ਦਾ। ਸਟਾਕ ਕਰ ਲੈਂਦੇ ਆ ਨਾ ਜਦੋਂ ਜੋ ਵੀ ਕਰ ਲੈਂਦੇ ਆ। ਜਿੰਨੀ ਦੇਰ ਸਟਾਕ ਕੀ ਆ ਪਾਕਿਸਤਾਨ 'ਚੋਂ ਖਤਮ ਨਹੀਂ ਹੋ ਸਕਦੇ ਹੈ ਪੰਜਾਬ 'ਚੋਂ, ਉਨੀ ਦੇਰ ਮੈਂ ਕਹਿੰਦਾ ਹਰ ਚੀਜ਼ ਦਾ ਰੇਟ ਜਿਹੜਾ ਨਾ ਸਾਨੂੰ ਨਾ ਜ਼ਿਮੀਂਦਾਰ ਨੂੰ ਸਹੀ ਮਿਲਣਾ ਵਾ ਤੇ ਨਾ ਖਰੀਦਦਾਰ ਨੂੰ ਸਹੀ ਮਿਲਣਾ। ਮਤਲਬ ਤੁਹਾਡੇ ਕਹਿਣ ਦਾ ਇਹ ਆ ਕਿ ਕਿਉਂਕਿ ਜ਼ਿਮੀਂਦਾਰ ਕੋ ਜਦੋਂ ਇਹਨਾਂ ਨੇ ਖਰੀਦਣੀ ਆ ਉਦੋਂ ਇਹਨਾਂ ਨੇ ਘੱਟ ਰੇਟ ਤੇ ਲੈ ਲੈਣੀ ਆ ਤੇ ਅੱਗੇ ਜਦੋਂ ਇਹਨਾਂ ਨੇ ਵੇਚਣੀ ਆ ਆਪ ਸਟਾਕ ਕਰ ਲੈਣੀ ਆ। ਜਦੋਂ ਮਾਰਕੀਟ ਸ਼ਾਰਟ ਹੋ ਜਾਣੀ ਆ ਫਿਰ ਅੱਗੇ ਮਹਿੰਗੀ ਕਰ ਦੇਣੀ ਕਿ ਮਜਬੂਰ ਆ ਲੈ ਹੀ ਲੈਣਗੇ। ਤੇ ਫਿਰ ਜਿਹੜਾ ਮਜ਼ਦੂਰ ਤਬਕਾ ਵਾ ਉਹਨੂੰ ਚੀਜ਼ ਉਹ ਲੈਣੀ ਉਹਦੇ ਵਾਸਤੇ ਤੇ ਬਹੁਤ ਮੁਸ਼ਕਲ ਹੋ ਜਾਂਦੀ ਹੈ। ਜਿਹੜਾ ਦਿਹਾੜੀਦਾਰ
ਹੈ। ਹੁਣ 800 ਰੁਪਈਆ 1000 ਰੁਪਈਆ ਦਿਹਾੜੀ ਜਿਹੜਾ ਕਮਾਉਂਦਾ ਵਾ ਉਹ ਵਿਚਾਰਾ ਕਿੱਦਾਂ ਇੰਨੀ ਮਹਿੰਗੀ ਚੀਜ਼ ਲੈ ਲੇਕਿਨ ਲੇ। ਅਗਰ ਇੱਕ ਹੋਰ ਤਰੀਕਾ ਬੰਦਾ ਕੱਢਿਆ ਜਾਵੇ ਕਿ ਕਿਸਾਨ ਜਿਹੜੇ ਆਪਣੀ ਜਦੋਂ ਕਣਕ ਗਾਂਦੇ ਨੇ ਜਿਹਨੂੰ ਕਹਿੰਦੇ ਨੇ, ਹਾਂਜੀ ਹਾਂਜੀ, ਉਸ ਤੋਂ ਬਾਅਦ ਇਹ ਖੁਦ ਸਟਾਕ ਕਰ ਲੈਣ ਤੇ ਇਹਨਾਂ ਤੇ ਕੋਈ ਐਕਸ਼ਨ ਲਿਆ ਜਾਂਦਾ ਜਾਂ ਨਹੀਂ ਲਿਆ ਜਾਂਦਾ? ਇਹਨਾਂ ਦੇ ਐਕਸ਼ਨ ਲਿਆ ਜਾਂਦਾ। ਇੱਥੇ ਇਹ ਤੁਸੀਂ ਗੱਲ- ਇੱਥੇ ਜੀ ਤੁਸੀਂ ਹਾਫਿਜ਼ ਸਾਹਿਬ 10 ਬੋਰੇ ਕੋਲ ਕਣ ਤੇ ਰੱਖ ਕੇ ਬਹਿ ਜਾਓ, ਤੁਹਾਡੀ ਮਾੜੀ ਜਿਹੀ ਕਿਸੇ ਨੇ ਸ਼ਿਕਾਇਤ ਤੇ ਤੁਹਾਨੂੰ ਰਾਤ ਨੂੰ ਡਾਲਾ ਆਣ ਵਜਣਾ। ਅੱਛਾ, ਮਤਲਬ ਹਾਂਜੀ। ਜ਼ੁਲਮ ਗਰੀਬ ਤੇ ਹੀ ਹੋਣਾ। ਉਹ ਤੇ ਜੀ ਪਹਿਲੇ ਸ਼ੁਰੂ ਤੋਂ ਹੀ ਹੋਣ ਡਿਆ ਜੀ, ਖਾਸ ਤੌਰ ਤੇ ਕਿਸਾਨਾਂ ਨਾਲ ਹੈ। ਫਿਰ ਅਸੀਂ ਸਾਡੇ ਵਿੱਚ ਵੀ ਇੱਕ ਚੀਜ਼ ਹੈਗੀ ਆ ਕਿ ਅਸੀਂ ਆਪਣੇ ਕਲਚਰ ਤੋਂ ਬਹੁਤ ਪਰਾਂ ਹਟ ਗਏ, ਕਿ ਯਾਨੀ ਕਿ ਜ਼ਿਮੀਂਦਾਰੇ ਤੋਂ ਅਸੀਂ ਜਿਹੜੇ ਹੁਣ ਖਾਸ ਤੌਰ ਤੇ ਗਏ ਉਹ ਬੰਦੇ ਕਿ ਜਿਨ੍ਹਾਂ ਨੇ ਜ਼ਮੀਨ ਉਹਨਾਂ ਦੀ ਆਪਣੀ ਆ, ਲੇਕਿਨ ਗਾਂ ਉਹਨਾਂ ਨੇ ਦੇ ਛੱਡੀ ਆ, ਕੋਈ ਹਿੱਸੇ ਤੇ ਦੇ ਦਿੰਦਾ, ਕੋਈ ਠੇਕੇ ਤੇ ਦੇ ਦਿੰਦਾ, ਯਾਨੀ ਆਪ ਨਹੀਂ ਵਾਹੀ ਕਰਨੀ। ਉਹ ਫਿਰ ਕੁਛ ਅਸੀਂ ਆਪਣਾ ਬੇੜਾ ਆਪ ਵੀ ਗਰਕ ਕਰ ਲੈਂਦੇ ਆ ਕਿ ਜਦੋਂ ਕਿਸੇ ਦੇ ਸਪੁਰਦ ਕਰ ਦੇਣੀ ਆ ਨਾ ਆਪਣੀ ਚੀਜ਼, ਉਹ ਫਿਰ ਉਹਨੇ ਉਦਾਂ ਦੀ ਪਾਉਣੀ ਆ। ਤੇ ਇਸ ਵਾਸਤੇ ਅਸੀਂ ਇਹਨੂੰ ਮੈਂ ਕਹਿੰਦਾ ਵੀ ਇਹ ਸਾਡਾ ਕਲਚਰ ਵਾ। ਇਹ ਸ਼ਹਿਰਾਂ ਦੇ ਵਿੱਚ ਕੋਈ ਬੱਚਾ ਆਪਣੀ ਪਛਾਣ ਕਰਾਉਣੀ ਚਾਹਵੇ ਨਾ, ਤੁਹਾਨੂੰ ਕੋਈ ਪੁੱਛੇ ਉਹ ਗੱਲ ਉਹ ਇੱਕ ਪਛਾਣ ਕਰਾਉਂਦਾ ਵਾ ਕਿ ਮੈਂ ਫਲਾਣੇ ਮਹੱਲੇ ਦਾ, ਫਲਾਣੀ ਗਲੀ ਦਾ, ਫਲਾਣਾ ਮੇਰਾ ਮਕਾਨ ਨੰਬਰ ਆ। ਪਿੰਡ ਦੇ ਵਿੱਚ ਮੈਨੂੰ ਆਹ ਚੀਜ਼ ਬੜੀ ਪਸੰਦ ਆ ਕਿ ਅਸੀਂ ਆਪਣੇ ਬਾਪ ਦਾਦਿਆਂ ਨੂੰ ਨਹੀਂ ਭੁੱਲਦੇ ਹੈਗੇ। ਮਤਲਬ ਦਾ ਵੀ ਮਕਾਮ ਰੱਖਿਆ ਜੀ, ਇੱਥੇ ਭੈਣ ਦਾ ਵੀ ਇਹਦੇ ਵਿੱਚ ਮੈਂ ਰੱਖਿਆ ਜੀ, ਇੱਥੇ ਵਿੱਚ ਮਾਂ ਦਾ ਵੀ ਰੱਖਿਆ। ਫਿਰ ਇਹਦੇ ਵਿੱਚ ਲਿਖਿਆ ਕਿ ਉੱਚਾ ਸ਼ਿਮਲਾ ਉਹ ਬਾਪੂ ਦੀ ਪੱਗ ਦਾ, ਬਿਲਕੁਲ ਤੇ ਸਾਰਾ ਟੱਬਰ ਰਹਿੰਦਾ ਸੀ ਝੱਕਦਾ। ਚੱਕਦਾ ਇਸ ਤਰ੍ਹਾਂ ਹੀ ਹੈ ਜੀ। ਉੱਚਾ ਸ਼ਿਮਲਾ ਕੇ ਬਾਪੂ ਸਾਡਾ ਵਾਲਦ ਸੀ ਨਾ, ਜਦੋਂ ਕਿਤੇ ਘਰ ਉਹਨੇ ਆ ਜਾਣਾ ਤੇ ਸਾਰਿਆਂ ਨੇ ਠੈਂਬਰ ਜਾਣਾ ਵੀ ਵਾਲਦ ਆ, ਸਾਡਾ ਬਾਪ ਵਾ। ਬਿਲਕੁਲ ਇਸ ਤਰ੍ਹਾਂ ਉੱਚਾ ਸ਼ਿਮਲਾ ਬਾਪੂ ਦੀ ਪੱਗ ਦਾ, ਤੇ ਸਾਰਾ ਟੱਬਰ ਰਹਿੰਦਾ ਸੀ ਝੱਕਦਾ। ਘਰ ਦੇ ਅੰਦਰ ਸਿਆਣੀ ਮਾਂ ਸੀ, ਘਰ ਦੇ ਅੰਦਰ ਸਿਆਣੀ ਮਾਂ ਸੀ, ਜਿਹਦੀ ਗੱਲ ਤੇ ਕਰਦੇ ਸਾਰੇ ਹਾਂ ਸੀ। ਤੇ ਪਿੰਡ ਦੀ ਧੀ ਭੈਣ ਦਾ ਹਿਆ ਸੀ। ਹਾਫਿਜ਼ ਸਾਹਿਬ ਉਹ ਹਿਆ ਖਤਮ ਹੋ ਗਿਆ ਹੁਣ। ਬਿਲਕੁਲ ਇਸ ਤਰ੍ਹਾਂ ਹੀ ਹੁਣ ਜੇ ਧੀ ਭੈਣ ਹੈ ਨਾ ਤੇ ਉਹ ਮੇਰੀ ਹੈ, ਤੁਹਾਡੀ ਆ। ਹੁਣ ਉਹ ਹਿਆ ਕੋਈ ਨਹੀਂ ਰਹਿ ਗਿਆ, ਖਾਸ ਤੌਰ ਤੇ ਸ਼ਹਿਰਾਂ 'ਚ ਤੇ ਹੈ ਹੀ ਨਹੀਂ ਹੈ। ਮੈਂ ਤੁਹਾਨੂੰ ਪੁੱਛਣਾ, ਪਿੰਡਾਂ ਦੇ ਵਿੱਚ ਤੇ ਫਿਰ ਵੀ ਕੋਈ ਥੋੜਾ ਬਹੁਤਾ ਹੈ ਹਜੇ ਵੀ ਹੈ। ਤੇ ਇਸ ਵਾਸਤੇ ਮੈਂ ਲਿਖਿਆ ਕਿ ਪਿੰਡ ਦੀ ਧੀ ਭੈਣ ਦਾ ਹਿਆ ਸੀ, ਵੇਖ ਕੇ ਛੱਡ ਦਿੰਦੇ ਸਾਰੇ ਰਾਹ ਸੀ, ਤੇ ਬੋੜਾਂ ਦੀ ਠੰਡੀ ਛਾਂ ਸੀ, ਜਿੱਥੇ ਸਾਰੇ ਬਹਿੰਦੇ ਆਣ ਸੀ। ਉਹ ਮੁਹੱਬਤ ਸੀਗੀ। ਹਾਂਜੀ, ਅਸੀਂ ਵੀ ਬੋਰਡ ਥੱਲੇ ਬੈਠੇ ਆ। ਇਹ ਮੁਹੱਬਤ ਸੀਗੀ ਉਹਨਾਂ ਲੋਕਾਂ ਦੀ ਕਿ ਆਪਸ ਦੇ ਅੰਦਰ ਉਹਨਾਂ ਨੂੰ ਅਹਿਸਾਸ ਹੁੰਦਾ ਸੀਗਾ। ਤੇ ਉਹ ਲਿਖਿਆ ਕਿ ਬੋੜਾਂ ਦੀ ਠੰਡੀ ਛਾਂ ਸੀ, ਜਿੱਥੇ ਸਾਰੇ ਬਹਿੰਦੇ ਆਣ ਸੀ। ਠੀਕ ਹੋ ਗਿਆ ਜੀ। ਫਿਰ ਅੱਗੇ ਲਿਖਿਆ ਕਿ ਉਹ ਖੇਡਣਾ ਜੰਡੀ ਜੰਡ ਤੇ ਗੁੱਡੀ ਗੁੱਡੇ ਦੀ ਚੜ੍ਹਨੀ ਜੰਜ। ਉਹ ਖੇਡਣਾ ਜੰਡੀ ਜੰਡ ਤੇ ਗੁੱਡੀ ਗੁੱਡੇ ਦੀ ਚੜ੍ਹਨੀ ਜੰਜ, ਅਸੀਂ ਆਪੇ ਹੀ ਭਾਂਡੇ ਭੰਨ ਬੈਠੇ ਜਦੋਂ ਅੰਗਰੇਜ਼ ਦੀ ਮਨ ਬੈਠੇ ਆ। ਅਸੀਂ ਅੰਗਰੇਜ਼ ਮਗਰ ਲੱਗ ਗਏ ਹਾਫਿਜ਼ ਸਾਹਿਬ। ਅਸੀਂ ਆਪਣੇ ਸਿਆਣਿਆਂ ਨੂੰ ਭੁਲਾਈ ਜਾਣ ਡਏ, ਆਪਣੇ ਵਿਰਾਸਤ ਨੂੰ, ਆਪਣੀ ਹਰ ਚੀਜ਼ ਨੂੰ ਅਸੀਂ ਨਾ ਪਿੱਛੇ ਕਰੀ ਜਾਣੇ, ਸਿਰਫ ਕਿਸ ਵਾਸਤੇ? ਮਾਲ ਵਾਸਤੇ। ਉਹੀ ਸੀਨ ਹੋ ਗਿਆ ਕਿ ਕੋਈ ਗੁਲਾਮ ਹੈ ਜਦੋਂ ਦੀ ਅੰਗਰੇਜ਼। ਹਾਂ, ਇਹ ਉਹੀ ਸੀਨ ਬਣਿਆ ਹੋਇਆ ਜੀ। ਅੱਛਾ, ਜੇ ਹੁਣ ਇੱਥੇ ਹਾਫਿਜ਼ ਸਾਹਿਬ ਦੇਖੀਏ ਨਾ, ਮੈਂ ਇੱਕ ਗੱਲ ਕਵਾਂਗਾ, ਕਿਸਾਨ ਭਰਾ ਭਾਵੇਂ ਮੇਰਾ ਗੁੱਸਾ ਹੀ ਕਰ ਜਾਣ, ਕਿ ਜਦੋਂ ਦੇ ਅਸੀਂ ਇਹਨਾਂ ਚੀਜ਼ਾਂ ਨੂੰ ਛੱਡ ਦਿੱਤਾ ਨਾ, ਤੇ ਆਪਣੇ ਸਿਆਣਿਆਂ ਦੀਆਂ ਗੱਲਾਂ ਨੂੰ ਛੱਡ ਦਿੱਤਾ, ਆਪਣੇ ਸਿਆਣਿਆਂ ਦੀ ਰਹਿਤਲ ਬਹਿਤ ਨੂੰ, ਆਪਣੀ ਮਾਂ ਬੋਲੀ ਪੰਜਾਬੀ ਨੂੰ ਛੱਡ ਦਿੱਤਾ, ਤੇ ਠੀਕ ਆ ਉਰਦੂ ਬੋਲੋ, ਮੈਂ ਕਹਿੰਦਾ ਇੰਗਲਿਸ਼ ਵੀ ਬੋਲੋ, ਹਰ ਜ਼ਬਾਨ ਨੂੰ, ਹਰ ਲੈਂਗੁਏਜ ਨੂੰ ਸਿੱਖੋ, ਲੇਕਿਨ ਉਹਨੂੰ ਉੱਥੇ ਤੱਕ, ਉਹਦਾ ਮੁਕਾਮ ਉੱਥੇ ਤੱਕ ਰੱਖੋ ਕਿ ਅਗਰ ਕੋਈ ਸਾਡੇ ਸਾਹਮਣੇ ਇੰਗਲਿਸ਼ ਸਮਝਣ ਵਾਲਾ ਬੈਠਾ ਨਾ, ਅਸੀਂ ਆਪਣੇ ਮਸਲੇ ਮਸਾਇਲ ਨੂੰ ਇੰਗਲਿਸ਼ ਲੈਂਗੁਏਜ 'ਚ ਸਮਝਾ ਸਕੀਏ। ਅਗਰ ਸਾਹਮਣੇ ਸਾਡੇ ਕੋਲ ਪਸ਼ਤੋ ਸਮਝਣ ਵਾਲਾ, ਅਸੀਂ ਉਹਨੂੰ ਪਸ਼ਤੋ ਦੇ ਵਿੱਚ ਸਮਝਾ ਸਕੀਏ। ਇਸ ਵਾਸਤੇ ਲੈਂਗੁਏਜ ਸਿੱਖੋ, ਨਾ ਕਿ ਇਸ ਵਾਸਤੇ ਸਿੱਖੋ ਕਿ ਯਾਰ ਮੈਂ ਪਿੰਡ ਦੇ ਵਿੱਚ ਰਵਾਂਗਾ ਤੇ ਬੱਲੇ ਬੱਲੇ ਮੇਰੀ ਹੋਏਗੀ, ਫਲਾਣਾ ਬੰਦਾ ਜਿਹੜਾ ਨਾ। ਨਹੀਂ ਯਾਰ, ਪਿੰਡ ਦੇ, ਹਾਂਜੀ, ਪਿੰਡ ਦੇ ਅੰਦਰ ਸਾਦਗੀ ਆ, ਪਿੰਡ ਦੇ ਅੰਦਰ ਜਿਹੜਾ ਕਲਚਰ ਆ ਉਹਨੂੰ ਪ੍ਰਮੋਟ ਕਰੋ, ਉਹਨੂੰ ਅੱਗੇ ਲਿਆਓ ਫਰੰਟ ਤੇ। ਯਾਰ ਅਸੀਂ ਆਪਣਾ ਆਪ, ਅਸੀਂ ਆਪਣੀ ਆ ਡੇਰੇਦਾਰੀ ਹੈ ਜਾਂ ਆਪਣਾ ਕਲਚਰ, ਆਪਣੀ ਸਕਾਫਤ, ਆਪਣੇ ਸਿਆਣਿਆਂ ਦੀਆਂ ਗੱਲਾਂ ਅਗਰ ਸਾਹਮਣੇ ਫਰੰਟ ਤੇ ਉਹਨਾਂ ਨੂੰ ਨਹੀਂ ਲਿਆਵਾਂਗੇ ਤੇ ਸਾਡੀ ਪਛਾਣ ਕਿੱਦਾਂ ਬਣੇਗੀ? ਸਾਨੂੰ ਤਾਂ ਕੋਈ ਪਛਾਣੇਗਾ ਹੀ ਨਹੀਂ। ਅੱਛਾ, ਇੱਕ ਹੋਰ ਮਜ਼ੇ ਦੀ ਗੱਲ ਇਹ ਆ, ਤੁਹਾਡੀਆਂ ਵੀਡੀਓ ਦੇਖਦੇ ਨੇ, ਤੁਸੀਂ ਚੁਟਕਲੇ ਬੜੇ ਸੁਣਾਉਂਦੇ ਹੋ, ਇੰਨਾ ਮਵਾਦ ਤੁਸੀਂ ਲੈਂਦੇ ਕਿੱਥੇ ਹੋ? ਮਤਲਬ 2 ਦਿਨ ਬਾਅਦ, 1 ਦਿਨ ਬਾਅਦ ਤੁਹਾਡੀ ਵੀਡੀਓ ਆਈ ਹੁੰਦੀ ਹੈ, ਤੇ ਉਹ ਨਵੇਂ ਤੋਂ ਨਵੇਂ ਜੁਗਤਾਂ ਟੈਬ ਜਿਹਨੂੰ ਕਹਿੰਦੇ ਨੇ, ਉਹ ਬੜੇ ਚੁਟਕਲੇ ਬਣਾਉਂਦੇ ਹੋ, ਕਿੱਥੋਂ ਲੈਂਦੇ ਹੋ? ਹਾਫਿਜ਼ ਸਾਹਿਬ ਉਹ ਇਦਾਂ ਵਾ ਕਿ ਇੱਕ ਤੇ ਜਿਹੜੇ ਹਾਲਾਤ ਆ ਨਾ ਜੀ, ਹਾਲਾਤ ਇਹ ਬੰਦੇ ਨੂੰ ਸਾਰਾ ਕੁਝ ਸਿਖਾ ਦਿੰਦੇ ਆ। ਬਿਲਕੁਲ ਜੀ, ਬਿਲਕੁਲ। ਕੋਈ ਵੀ ਕੰਮ ਆ ਨਾ ਹਾਫਿਜ਼ ਸਾਹਿਬ, ਉਹਦੇ ਵਿੱਚ ਜਦੋਂ ਬੰਦਾ ਵੜਦਾ ਨਾ, ਤੇ ਉਹਨੂੰ ਉਹਦੇ ਹਾਲਾਤ, ਉਸ ਕੰਮ, ਉਹ ਜਿਹੜਾ ਕੰਮ ਆ, ਉਹ ਹੀ ਉਹਨੂੰ ਸਾਰਾ ਕੁਝ ਸਿਖਾਈ ਜਾਂਦਾ। ਹੁਣ ਜ਼ਿਮੀਂਦਾਰਾਂ ਹੀ ਲਾ ਲਓ ਨਾ, ਇੱਕ ਬੰਦਾ ਜਾਣਦਾ ਹੀ ਨਹੀਂ, ਇੱਕ ਬੰਦਾ ਜਾਣਦਾ ਵਾ, ਤੇ ਜਿਹੜਾ ਉਹ ਜਾਣਦਾ ਵਾ ਉਹਨੂੰ ਹੀ ਪਤਾ ਨਾ ਇਹਦੇ ਵਿੱਚ ਕੀ ਦੁੱਖ ਨੇ ਤੇ ਇਹਦੇ ਵਿੱਚ ਕੀ ਬੱਚਤ ਆ, ਤੇ ਉਹਨੇ ਪਿੱਟਣਾ ਹੀ ਆ ਨਾ, ਫਿਰ ਉਹਨੇ ਦੱਸਣਾ। ਇਸੇ ਵਾਸਤੇ ਉਹ ਫਿਰ ਚੁਟਕਲਾ ਨਾਲ ਤਾਂ ਲਾ ਲਈਦਾ ਕਿ ਉਹਦੇ ਨਾਲ ਥੋੜਾ ਜਿਹਾ ਵੀਡੀਓ ਜਿਹੜੀ ਆ ਨਾ, ਉਹਨੂੰ ਦੇਖਣ ਵਾਲੇ ਪਸੰਦ ਵੀ ਕਰਦੇ ਆ,
ਤੇ ਕੋ ਸਿਆਣਿਆਂ ਦੀ ਗੱਲ ਨਾਲ ਲਾ ਦੀ, ਕਿਉਂਕਿ ਸਿਆਣਿਆਂ ਨੇ ਸਾਡਿਆਂ ਨੇ ਵੱਡਿਆਂ ਵਡੇਰਿਆਂ ਨੇ ਜਿਹੜੀਆਂ ਸਾਡਿਆਂ ਨੇ ਗੱਲਾਂ ਕੀਤੀਆਂ ਨਾ ਉਹ 100% ਹੀ ਠੀਕ ਨੇ। ਉਹਨਾਂ ਦੀਆਂ 100% ਗੱਲਾਂ ਕਿਉਂ ਠੀਕ ਨੇ ਕਿ ਉਹਨਾਂ ਨੇ ਜ਼ਿੰਦਗੀ ਦਾ ਆਪਣਾ ਸਾਰਾ ਹਿੱਸਾ ਇਸ ਦੁਨੀਆ 'ਚ ਲੰਘਾ ਕੇ ਚਲੇ ਗਏ ਨੇ। ਕੁਝ ਹੈਗੇ ਨੇ ਉਹਨਾਂ ਦਾ ਤਜਰਬਾ ਹੁੰਦਾ, ਉਹਨਾਂ ਦਾ ਪ੍ਰੈਕਟੀਕਲ ਹੋਇਆ ਹੁੰਦਾ। ਉਹ ਜਿਹੜੀ ਫਿਰ ਗੱਲ ਕਰਦੇ ਆ ਸੋਚ ਕੇ ਕਰਦੇ, ਉਹਦੀ ਵੰਡ ਕੱਢ ਕੇ ਕਰਦੇ ਆ। ਇਸ ਵਾਸਤੇ ਮੈਂ ਫਿਰ ਸਿਆਣਿਆਂ ਦੀ ਗੱਲ ਤਾਂ ਨਾਲ ਇਹਨਾਂ ਨਾਲ ਲਾਈ ਦੀ ਆ ਕਿ ਯਾਰ ਉਹਦੇ ਵਿੱਚ ਕੋਈ ਜਿਹੜਾ ਕਿ ਝੂਠ ਨਹੀਂ ਬਿਲਕੁਲ ਹੁੰਦਾ 100% ਸੱਚ ਹੁੰਦੀ ਹੈ, ਰੀਅਲ ਹੁੰਦੀ ਹੈ। ਹਾਂਜੀ, ਤੇ ਸਿਆਣਿਆਂ ਦੀ ਗੱਲ ਜਿਹੜੀ ਉਹ ਰੀਅਲ ਹੁੰਦੀ ਹੈ। ਤੇ ਇਸ ਵਾਸਤੇ ਉਹ ਐਂਡ ਤੇ ਫਿਰ ਚੁਟਕਲਾ ਲਾ ਦਈਦਾ, ਉਹਦੇ ਉਹਦੇ ਨਾਲ ਰਲਦਾ ਮਿਲਦਾ, ਨਾਲ ਬੰਦਾ ਬੋਰ ਵੀ ਨਹੀਂ ਹੁੰਦਾ, ਬੋਰ ਨਹੀਂ ਹੁੰਦਾ ਕਿ ਵੀਡੀਓ ਫਿਰ ਬੰਦੇ ਜਿਹੜੇ ਨਾ ਉਹ ਦੇਖ ਲੈਂਦੇ ਆ। ਸਾਨੂੰ ਬਹਰਹਾਲ ਬਹੁਤ ਸ਼ੁਕਰੀਆ ਕਾਰੀ ਸਾਹਿਬ ਦਾ ਕਿ ਸਾਨੂੰ ਗਾਈਡਲਾਈਨ ਕੀਤਾ, ਸਾਨੂੰ ਗਾਈਡ ਕੀਤਾ ਇਸ ਚੀਜ਼ ਦੇ ਬਾਰੇ। ਤੇ ਬਹਰਹਾਲ ਬਹੁਤ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਕੋਈ ਕਿਸਾਨਾਂ ਦੇ ਹੱਕ ਦੇ ਅੰਦਰ ਬੋਲੇ, ਕਿਸਾਨਾਂ ਨੂੰ ਪ੍ਰਮੋਟ ਕਰੇ, ਉਸ ਤੋਂ ਇਲਾਵਾ ਗਰੀਬ ਬੰਦੇ ਨੂੰ ਪ੍ਰਮੋਟ ਕਰੇ, ਬਹੁਤ ਹੀ ਗਨੀਮਤ ਆ ਉਸ ਬੰਦੇ ਦੀ, ਕਿਉਂਕਿ ਅੱਜ ਕੱਲ੍ਹ ਕਿਸੇ ਬੰਦੇ ਕੋਲ ਇੰਨਾ ਟਾਈਮ ਨਹੀਂ ਆ। ਤੇ ਲਿਹਾਜ਼ਾ ਤੁਹਾਨੂੰ ਚਾਹੀਦਾ ਹੈ ਕਿ ਮਾਸ਼ਾਅੱਲਾ ਕਾਰੀ ਸਾਹਿਬ ਲੱਗੇ ਹੋਏ ਨੇ, ਇਹਨਾਂ ਨੂੰ ਕੋਈ ਜ਼ਰੂਰਤ ਨਹੀਂ ਹੈ ਲੱਗਣ ਦੀ, ਇਹਨਾਂ ਕੋਲ ਮਾਸ਼ਾਅੱਲਾ ਹੈ ਨੇ, ਆਪਣਾ ਕਾਰੋਬਾਰ ਹੈ, ਲੇਕਿਨ ਫਿਰ ਵੀ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਮੈਂ ਕਿਸੇ ਨੂੰ ਪ੍ਰਮੋਟ ਕਰਾਂ ਗਰੀਬਾਂ ਨੂੰ। ਤੇ ਤੁਹਾਡਾ ਹੱਕ ਬਣਦਾ ਹੈ ਕਿ ਕਾਰੀ ਸਾਹਿਬ ਨੂੰ ਫੁੱਲ ਦੱਬ ਕੇ ਸਪੋਰਟ ਕਰੋ, ਇਹਨਾਂ ਦੇ ਚੈਨਲ ਨੂੰ ਸਬਸਕ੍ਰਾਈਬ ਕਰਵਾਓ, ਆਪ ਵੀ ਕਰੋ, ਲੋਕਾਂ ਕੋ ਵੀ ਕਰਵਾਓ। ਔਰ ਹਾਫਿਜ਼ ਸਾਹਿਬ ਫਿਰ ਇੱਕ ਮੇਨ ਗੱਲ ਜਿਹੜੀ ਮੈਂ ਖੁਦ ਜ਼ਿਮੀਂਦਾਰਾ ਨਹੀਂ ਜੇ ਕਰਦਾ, ਦੇਖ ਲਓ, ਮੈਂ ਖੁਦ ਆਪ ਕਿਸਾਨ ਨਹੀਂ ਹੈਗਾ, ਮੈਂ ਖੁਦ ਜ਼ਿਮੀਂਦਾਰਾ ਨਹੀਂ ਕਰਦਾ, ਮੈਂ ਐਵੇਂ ਛੱਡੀ ਜਾਵਾਂ ਕਿ ਮੈਂ ਜ਼ਿਮੀਂਦਾਰਾ ਕਰਦਾ। ਲੇਕਿਨ ਮੈਂ ਇਸ ਫੀਲਡ 'ਚੋਂ ਯਾਨੀ ਕਿ ਇਹਨਾਂ ਲੋਕਾਂ ਦੇ ਵਿੱਚ ਰਹਿ ਰਿਹਾ ਨਾ, ਤੇ ਉੱਥੋਂ ਮੈਂ ਉਹ ਸਿਆਣੇ ਕਹਿੰਦੇ ਆ ਨਾ ਕਿ ਕੰਮ ਕੋਈ ਵੀ ਜਿਹੜਾ ਹੋਵੇ ਚਲੋ ਕੀਤਾ ਤਾਂ ਨਹੀਂ ਹੁੰਦਾ ਤੇ ਵੇਖਿਆ ਨਾ। ਤੇ ਇਸ ਵਾਸਤੇ ਮੈਂ ਖੁਦ ਕਰਨ ਤੇ ਨਹੀਂ ਡਿਆ, ਲੇਕਿਨ ਮੈਂ ਹੁੰਦਾ ਦੇਖਣ ਤੇ ਡਿਆ ਨਾ ਜੋ ਮੇਰੇ ਸਾਹਮਣੇ ਹੋ ਰਿਹਾ ਵਾ ਕਿ ਆਹ ਚੀਜ਼ਾਂ। ਤੇ ਉਹਨਾਂ ਨੂੰ ਮੈਂ ਇੱਕ ਫਰੰਟ ਲਾਈਨ ਤੇ ਲਿਆਉਣ ਡਿਆ ਕਿ ਯਾਰ ਇਹ ਜਿਹੜੇ ਮਸਲੇ ਮਸਾਇਲ ਨੇ ਖਾ ਕਿਸਾਨਾਂ ਦੇ ਨੇ ਜਾਂ ਮਜ਼ਦੂਰਾਂ ਦੇ ਨੇ, ਉਹਨਾਂ ਨੂੰ ਗੌਰਮੈਂਟ ਨੂੰ ਚਾਹੀਦਾ ਕਿ ਉਹਨਾਂ ਦੇ ਹਕੂਕ ਉਹਨਾਂ ਨੂੰ ਮਿਲਣੇ ਚਾਹੀਦੇ ਆ। ਚਲੋ ਮਾਸ਼ਾਅੱਲਾ ਬੜੀ ਅੱਛੀ ਗੱਲ ਹੈ। ਤੇ ਭਾਈ ਤੁਸੀਂ ਸਾਰੇ ਦੱਬ ਕੇ ਸਪੋਰਟ ਕਰੋ, ਦੋਸਤ ਭਰਾ ਸਾਰੇ ਨੇ। ਤੇ ਕਾਫੀ ਲੰਬੀ ਵੀਡੀਓ ਹੋ ਗਈ ਹੈ, ਤੇ ਇਸ ਤੋਂ ਜਾਂਦੇ ਹੋਏ ਅਸੀਂ ਇਜਾਜ਼ਤ ਲੈਂਦੇ ਹਾਂ। ਤੇ ਕਾਰੀ ਸਾਹਿਬ ਨੂੰ ਕਹਿੰਦੇ ਕਿ ਸਾਨੂੰ ਕੋਈ ਅੱਛਾ ਜਿਹਾ ਸੋਹਣਾ ਜਿਹਾ ਮਜ਼ੇਦਾਰ ਜਿਹਾ ਚੁਟਕਲਾ ਸੁਣਾ ਦਿਓ ਜਿਹਦੇ ਨਾਲ ਅਸੀਂ ਇਖਤਤਾਮ ਕਰਦੇ ਵੀਡੀਓ ਦਾ। ਕਾਰੀ ਸਾਹਿਬ ਚੰਗੀ ਚੁਟਕਲਾ ਹੁਣ ਜੀ ਹਾਫਿਜ਼ ਸਾਹਿਬ ਤੁਹਾਡੀ ਵੀ ਮਾਸ਼ਾਅੱਲਾ ਤੁਸੀਂ ਜਵਾਨ ਜਹਾਨ ਜੇ, ਸਾਡੀ ਥੋੜੀ ਉਮਰ ਤੇ ਸ਼ਾਦੀ ਹੋ ਗਈ ਆ। ਉਹ ਚੁਟਕਲਾ ਇਦਾਂ ਹੀ ਹੈ ਕਿ ਸੋਸ਼ਲ ਮੀਡੀਆ ਦੇ ਹਵਾਲੇ ਦੇ ਨਾਲ ਹੀ ਜਿਹੜਾ ਕਿ ਹੁਣ ਚੱਲ ਰਿਹਾ ਕਿ ਫੇਸਬੁੱਕ ਤੇ ਜਾਂ WhatsApp ਤੇ ਜਾਂ ਲਾ ਲਓ ਕਿ ਇੰਸਟਾਗ੍ਰਾਮ ਤੇ ਜਾਂ ਅੱਗੇ ਪਿੱਛੇ ਆ ਜੋ ਵੀ ਟਿਕਟੌਕ ਵਗੈਰਾ ਚੱਲ ਰਹੇ ਨੇ, ਉੱਤੇ ਫਰੈਂਡਸ਼ਿਪਾਂ ਲੋਕ ਕਰ ਲੈਂਦੇ ਨੇ ਹੁਣ। ਤੇ ਫਿਰ ਉਹ ਘਰਾਂ ਦੀ ਅੰਦਰ ਕੁੜੀਆਂ ਮੁੰਡੇ ਜਿਹੜੇ ਸਾਡੇ ਨੇ ਜਵਾਨ, ਤੇ ਉਹ ਇਦਾਂ ਹੀ ਇੱਕ ਦੋ ਸੀਗੇ ਜੋੜਾ ਸੀਗਾ, ਤੇ ਉਹਨਾਂ ਦੇ ਆਪਸ ਦੇ ਅੰਦਰ ਨਾ ਇਦਾਂ ਹੀ ਫਰੈਂਡਸ਼ਿਪ ਹੋ ਗਈ, ਦੋਸਤਾਨਾ ਹੋ ਗਿਆ। ਤੇ ਉਹ ਕਿਹਾ ਜੀ ਅਸੀਂ ਆਪਾਂ ਹੁਣ ਸ਼ਾਦੀ ਕਰ ਲਈ ਹੈ, ਲੇਕਿਨ ਇੱਕ ਦੂਜੇ ਨੂੰ ਉਹਨਾਂ ਦੇਖਿਆ ਨਹੀਂ ਸੀ। ਹੁਣ ਤੁਹਾਨੂੰ ਪਤਾ ਵੀ ਕੈਮਰੇ ਦੇ ਉੱਤੇ ਤਸਵੀਰ ਤੇ ਬੰਦਾ ਭਾਵੇਂ ਕਾਲਾ ਵੀ ਹੋਵੇ ਨਾ ਤੇ ਤਸਵੀਰ ਚਿੱਟੀ ਹੀ ਆਉਂਦੀ ਹੈ। ਉਹ ਹੁਣ ਇੱਕ ਦੂਜੇ ਨੂੰ ਆਮਣੇ ਸਾਹਮਣੇ ਉਹਨਾਂ ਹਕੀਕਤ 'ਚ ਦੇਖਿਆ ਨਹੀਂ ਸੀ, ਤੇ ਉਹਨਾਂ ਨੇ ਹੁਣ ਸਲਾਹ ਕੀਤੀ ਵੀ ਆਪਾਂ ਸ਼ਾਦੀ ਕਰ ਲਈਏ। ਉਹਨਾਂ ਨੇ ਕਿਹਾ ਆਪਾਂ ਦੇਖਿਆ ਤਾਂ ਹੈ ਨਹੀਂ, ਇੱਕ ਦੂਸਰੇ ਨੂੰ ਇੱਕ ਦਫਾ ਦੇਖ ਲਈਏ। ਉਹ ਹੁਣ ਉਹਨਾਂ ਨੇ ਇੱਕ ਟਾਈਮ ਮੁਕਰਰ ਕਰ ਲਿਆ ਇੱਕ ਜਗ੍ਹਾ ਤੇ ਲੇਕਿਨ ਉਹਨੇ ਬੰਦੇ ਨੇ ਮੁੰਡੇ ਨੇ ਕੁੜੀ ਨੂੰ ਕਿਹਾ ਕਿ ਤੂੰ ਮੈਨੂੰ ਪਛਾਣੇਗੀ ਕਿੱਦਾਂ ਵੀ ਮੈਂ ਕੌਣ ਆ। ਫਿਰ ਉਹ ਮੁੰਡਾ ਕਹਿੰਦਾ ਕਿ ਚੱਲ ਠੀਕ ਆ, ਮੈਂ ਫਲਾਣੀ ਦੁਕਾਨ ਤੇ ਫਲਾਣੇ ਸਟਾਪ ਤੇ ਖਲੋਤਾ ਹੂੰ ਤੇ ਮੈਂ ਅੰਬ ਦਾ ਜੂਸ ਪੀਂਦਾ ਹਾਂ। ਅੱਛਾ। ਉਹ ਕੁੜੀ ਨੇ ਕਿਹਾ ਜੀ ਠੀਕ ਆ। ਉਹ ਜਿੱਦਣ ਉਹ ਦੇਣ ਆਇਆ ਤੇ ਉਹ ਦੁਕਾਨ ਤੇ ਗਿਆ, ਤੇ ਉਹਨੇ ਜਾ ਕੇ ਦੁਕਾਨ ਵਾਲੇ ਨੂੰ ਕਿਹਾ ਕਿ ਯਾਰ ਮੈਨੂੰ ਨਾ ਅੰਬ ਦਾ ਜੂਸ ਦੇ ਦਿਓ। ਅੱਛਾ। ਉਹ ਕਹਿੰਦਾ ਉਸਤਾਦ ਜੀ ਅੰਬ ਦਾ ਜੂਸ ਤਾਂ ਹੈ ਨਹੀਂ। ਉਹਨੇ ਜਦੋਂ ਕਿਹਾ ਅੰਬ ਦਾ ਜੂਸ ਹੈ ਨਹੀਂ, ਉਹਦਾ ਮੂੰਹ ਢਿੱਲਾ ਜਿਹਾ ਕੀਤਾ। ਤੇ ਫਿਰ ਉਹਨੂੰ ਕਹਿੰਦਾ ਹੋਰ ਕਾਹਦਾ ਆ? ਉਹ ਕਹਿੰਦਾ ਜੀ ਮਾਲਟੇ ਦਾ ਵੀ ਹੈਗਾ, ਗਾਜਰ ਦਾ ਵੀ ਹੈਗਾ। ਉਹਨੇ ਕਿਹਾ ਚੱਲ ਠੀਕ ਆ, ਤੂੰ ਇਦਾਂ ਕਰ ਤੂੰ ਮਾਲਟੇ ਦਾ ਦੇ ਦੇ। ਉਹਨੇ ਕਿਹਾ ਵੀ ਰੰਗ ਤੇ ਉਹਦਾ ਵੀ ਖੱਟਾ ਜਾਈਏ ਤੇ ਉਹਦਾ ਵੀ ਖੱਟਾ ਜਾਈਏ। ਉਹਨੇ ਕਿਹੜਾ ਵੀ ਆਣ ਕੇ ਪੀ ਕੇ ਵੇਖਣਾ ਵਾ ਹੈ। ਉਹਨੇ ਅੱਛਾ ਮਾਲਟੇ ਦਾ ਜੂਸ ਲੱਗ ਪਿਆ ਪੀਣ, ਇੰਨੇ ਚ ਨੂੰ ਉਹ ਕੁੜੀ ਆ ਗਈ। ਉਹਨੇ ਹੁਣ ਜਦੋਂ ਦੂਰੋਂ ਦੇਖਿਆ ਵੀ ਉਹ ਬੰਦਾ ਦੇਖਦਾ ਜੂਸ ਪੀਣ ਡਿਆ ਅੰਬ ਦਾ ਹੈ। ਉਹ ਜਦੋਂ ਲਾਗੇ ਆਈ, ਲਾਗੇ ਆਣ ਕੇ ਉਹਨੇ ਦੁਆ ਸਲਾਮ ਲਈ ਗਈ, ਤੇ ਨਾਲ ਹੀ ਦੁਆ ਸਲਾਮ ਲਈ ਤੇ ਉਹਨੇ ਦੁਆ ਸਲਾਮ ਦਾ ਜਵਾਬ ਦਿੱਤਾ। ਤੇ ਮੁੰਡਾ ਉਹਦੇ ਵੱਲੋਂ ਤਾਂ ਨੂੰ ਵੇਖ ਕੇ ਕਹਿੰਦਾ ਹੁਣ ਦਿਲ ਦੇ ਵਿੱਚ ਕਵੇ ਵੀ ਮੈਂ ਉਹਦਾ ਰੰਗ ਸੀ ਕਾਲਾ ਕੁੜੀ ਦਾ, ਹੁਣ ਮੁੰਡਾ ਆ ਕੇ ਵੀ ਮੈਂ ਇਹਦੇ ਨਾਲ ਸ਼ਾਦੀ ਕਰੂੰਗਾ ਹੈ। ਕੁੜੀ ਨੇ ਇਹਨੇ ਚ ਇਹਨੂੰ ਪੁੱਛ ਲਿਆ ਵੀ ਤੁਸੀਂ ਹੋ ਜੀ ਅੰਬ ਦੇ ਜੂਸ ਵਾਲੇ? ਕਹਿੰਦਾ ਨਾ ਭੈਣੇ ਆ ਦੇਖ ਲਾ, ਮੈਂ ਤਾਂ ਮਾਲਟੇ ਦਾ ਪੀਣ ਡਿਆ ਹੈ। ਨਾਲ ਮੁੱਕਰ ਗਿਆ, ਭੈਣ ਕਹਿ ਗਿਆ। ਹਾਂ ਨਾਲ ਹੀ ਭੈਣ ਕਹਿਤਾ ਉਹਨੇ। ਇਹ ਹਾਲਾਤ ਬਣੇ ਆ ਹੁਣ। ਚਲੋ ਜੀ ਕਾਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ, ਸਾਨੂੰ ਤੁਸੀਂ ਟਾਈਮ ਦਿੱਤਾ। ਠੀਕ ਹੋ ਗਿਆ ਜੀ, ਮਾਸ਼ਾਅੱਲਾ ਬਹੁਤ ਅੱਛਾ ਲੱਗਾ ਜੀ। ਮੁਹੱਬਤ ਦਾ ਸ਼ੁਕਰੀਆ ਜੀ, ਸ਼ੁਕਰੀਆ ਜੀ। ਤੇ ਭਾਈ ਤੁਸੀਂ ਦੱਬ ਕੇ ਸਪੋਰਟ ਕਰੋ ਕਾਰੀ ਸਾਹਿਬ, ਦੱਬ ਕੇ ਇਨਸ਼ਾਅੱਲਾ।